ਉਹਨਾਂ ਨੇ ਮੈਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ, ਇਹਨੂੰ ਕਮਰੇ ਨੂੰ ਲੌਕ ਕਰ ਦਿੱਤਾ, ਤੇ ਦੋ ਜਿਹੜੇ ਬੰਦੂਕਧਾਰੀ ਆ, ਦੋ ਜਿਹੜੇ ਬੰਦੂਕਾਂ ਵਾਲੇ ਸਿਕਿਉਰਿਟੀ ਗਾਰਡਸ ਆ, ਉਹ ਮੇਰੇ ਆਲੇ ਦੁਆਲੇ ਖੜੇ ਕਰ ਦਿੱਤੇ। ਇੱਕ ਠੰਡੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ। ਕਮਰੇ ਦੇ ਵਿੱਚ ਠੰਡ ਬਹੁਤ ਸੀਗੀ। ਉਹ ਕਹਿੰਦੇ ਕਿ ਨਾ ਮੈਂ ਉੱਥੇ ਬੈਠ ਸਕਦਾ ਸੀ, ਨਾ ਲੇਟ ਸਕਦਾ ਸੀ, ਨਾ ਸੌਂ ਸਕਦਾ ਸੀ, ਨਾ ਲੰਮਿਆ ਪੈ ਸਕਦਾ ਸੀਗਾ। ਕਹਿੰਦੇ ਕਿ ਉੱਥੇ ਜਿਹੜੇ ਅਫੀਸ਼ੀਅਲ ਸੀਗੇ ਉਹਨਾਂ ਨੇ ਮੈਨੂੰ, ਅਫਸਰਾਂ ਨੇ ਮੈਨੂੰ ਖਾਲਿਸਤਾਨੀ ਵੀ ਕਿਹਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿਵੇਂ ਭਾਰਤੀ ਹਵਾਈ ਅੱਡਿਆਂ ਦੇ ਉੱਤੇ ਭਾਰਤੀ ਏਜੰਸੀਆਂ ਸਿੱਖਾਂ ਨੂੰ, ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਸਿੱਖਾਂ ਨੂੰ ਨਾ ਸਿਰਫ ਤੰਗ ਪਰੇਸ਼ਾਨ ਕਰਦੀਆਂ, ਸਗੋਂ ਉਹਨਾਂ ਨੂੰ ਉੱਥੇ ਬਿਠਾ ਕੇ ਰੱਖਦੀਆਂ, ਉਹਨਾਂ ਨੂੰ ਜ਼ਲੀਲ ਕੀਤਾ ਜਾਂਦਾ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਟਰੀਟ ਕੀਤਾ ਜਾਂਦਾ ਜਿਵੇਂ ਉਹਨਾਂ ਨੇ ਪਤਾ ਨਹੀਂ ਕਿੰਨਾ ਕੁ ਵੱਡਾ ਕ੍ਰਾਈਮ ਕਰ ਲਿਆ ਹੋਵੇ ਇੰਡੀਆ ਦੇ ਵਿੱਚ ਪੈਰ ਧਰ ਕੇ, ਜਾਂ ਇੰਡੀਆ ਦਾ OCI ਕਾਰਡ ਲੈ ਕੇ, ਜਾਂ ਇੰਡੀਆ ਦਾ ਵੀਜ਼ਾ ਲੈ ਕੇ, ਜਾਂ ਉੱਥੇ ਦਾ ਟਰੈਵਲ ਕਰਕੇ। ਤਾਜ਼ੀ ਜਿਹੜੀ ਘਟਨਾ ਵਾਪਰੀ ਹੈ ਗੁਰਚਰਨ ਸਿੰਘ ਬਨਵੈਤ ਜੀ ਦੇ ਨਾਲ ਵਾਪਰੀ ਹੈ, ਜਿਨ੍ਹਾਂ ਦੀ ਉਮਰ 77 ਸਾਲ ਹੈ, ਤੇ ਉਹਨਾਂ ਨੂੰ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਅਧਿਕਾਰੀਆਂ ਨੇ 36 ਘੰਟੇ ਬਿਠਾ ਕੇ ਰੱਖਿਆ। ਇਹਨਾਂ 36 ਘੰਟਿਆਂ ਦੇ ਦਰਮਿਆਨ ਕੀ ਕੁਛ ਵਾਪਰਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਗੱਲਬਾਤ ਕੀਤੀ, ਇਸ ਬਾਬਤ ਇੱਕ ਬੜੀ ਡਿਟੇਲਡ ਰਿਪੋਰਟ ਹੈ CBC ਨਿਊਜ਼ ਦੇ ਵਿੱਚ ਛਪੀ ਹੈ, ਸਲੋਨੀ ਬੁਗਰਾ ਦੀ। ਉਸ ਰਿਪੋਰਟ ਦੇ ਆਧਾਰ ਦੇ ਉੱਤੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਰ ਜੋ ਬਨਵੈਤ ਨੇ ਦੱਸਿਆ, ਬਨਵੈਤ ਜੀ ਨੇ ਦੱਸਿਆ, ਤੇ ਜੋ ਉੱਥੇ ਵਾਪਰਿਆ ਉਹ ਬਿਲਕੁਲ ਡਰਾਉਣਾ ਤੇ ਇੱਕ ਬੜੇ ਮੰਦਭਾਗੇ ਸੁਪਨੇ ਵਾਂਗ ਕਿਹਾ ਜਾ ਸਕਦਾ, ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਸਿੱਖਾਂ ਨੂੰ ਇੱਕ ਵੱਖਰੇ ਨਜ਼ਰੀਏ ਦੇ ਨਾਲ ਭਾਰਤੀ ਏਜੰਸੀਆਂ ਦੇਖਦੀਆਂ ਨੇ, ਤੇ ਹੁਣ ਉਹਦੀ ਜਿਹੜੀ ਗਿਣਤੀ ਹੈ, ਉਸ ਨਜ਼ਰੀਏ ਦਾ ਜਿਹੜਾ ਪਰਛਾਵਾਂ ਹੈ, ਉਹ ਬਹੁਤ ਵੱਡੀ ਗਿਣਤੀ ਦੇ ਉੱਤੇ ਪੈਣ ਲੱਗ ਪਿਆ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਨੇ। ਬਨਵੈਤ ਜਿਹੜੇ ਨੇ ਉਹ ਮਿਸੀਸਾਗਾ ਦੇ ਰਹਿਣ ਵਾਲੇ ਨੇ, ਓਨਟਾਰੀਓ ਦੇ, ਤੇ ਉਹਨਾਂ ਦੀ ਉਮਰ ਇਸ ਵੇਲੇ 70 ਸਾਲ ਹੈ। ਤੇ ਉਹ ਕਹਿੰਦੇ ਕਿ ਮੈਂ ਅਕਸਰ ਆਉਂਦਾ ਜਾਂਦਾ ਰਹਿੰਦਾ, 50 ਸਾਲ ਹੋ ਗਏ ਮੈਨੂੰ ਕੈਨੇਡਾ ਦੇ ਵਿੱਚ ਵਸਦੇ ਨੂੰ, ਤੇ ਇਸ ਟਾਈਮ ਉਹ ਟਰੈਵਲ ਕਰਦੇ ਨੇ ਕੈਨੇਡਾ ਦੇ ਵਿੱਚ, ਪੰਜਾਬ ਦੇ ਵਿੱਚ ਆਪਣੀ ਹੈਲਥ ਕੇਅਰ ਚੈਰਿਟੀ ਇੰਟਰਨੈਸ਼ਨਲ ਪੰਜਾਬ ਫਾਊਂਡੇਸ਼ਨ ਦੇ ਲਈ। ਤੇ ਉਹ ਕਹਿੰਦੇ ਕਿ ਅੱਜ ਤੋਂ ਪਹਿਲਾਂ ਕਦੇ ਨਹੀਂ ਵਾਪਰਿਆ, ਪਰ ਜਦੋਂ ਹੁਣ ਆਏ ਸੀ ਉਹ, ਤਾਂ ਉਦੋਂ ਉਹਨਾਂ ਨੂੰ 36 ਘੰਟੇ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਬਿਠਾ ਕੇ ਰੱਖਿਆ ਗਿਆ ਇੰਡੀਅਨ ਅਫੀਸ਼ੀਅਲਸ ਦੇ ਵੱਲੋਂ। ਤੇ ਉਹ ਕਹਿੰਦੇ ਕਿ ਉਹਨਾਂ ਨੇ ਮੈਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ, ਇਹਨੂੰ ਕਮਰੇ ਨੂੰ ਲੌਕ ਕਰ ਦਿੱਤਾ, ਤੇ ਦੋ ਜਿਹੜੇ ਬੰਦੂਕਧਾਰੀ ਆ, ਦੋ ਜਿਹੜੇ ਬੰਦੂਕਾਂ ਵਾਲੇ ਸਿਕਿਉਰਿਟੀ ਗਾਰਡਸ ਆ, ਉਹ ਮੇਰੇ ਆਲੇ ਦੁਆਲੇ ਖੜੇ ਕਰ ਦਿੱਤੇ। ਬਨਵੈਤ ਦੇ ਨਾਲ ਇੱਕ ਹੋਰ ਗੱਲ ਇਹ ਵਾਪਰੀ ਕਿ ਉਹਨਾਂ ਦੀ ਪਿੱਛੇ ਜਿਹੇ ਹਾਰਟ ਸਰਜਰੀ ਹੋਈ ਆ, ਤੇ ਕਹਿੰਦੇ ਕਿ ਮੈਨੂੰ ਸਪਾਈਨਲ ਡਿਸਕ ਜਿਹੜੀ ਪ੍ਰੋਬਲਮ ਆ ਉਹ ਵੀ ਆ, ਤੇ ਉਹਨਾਂ ਨੇ ਮੈਨੂੰ ਇੱਕ ਠੰਡੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ। ਕਮਰੇ ਦੇ ਵਿੱਚ ਠੰਡ ਬਹੁਤ ਸੀਗੀ। ਉਹ ਕਹਿੰਦੇ ਕਿ ਨਾ ਮੈਂ ਉੱਥੇ ਬੈਠ ਸਕਦਾ ਸੀ, ਨਾ ਲੇਟ ਸਕਦਾ ਸੀ, ਨਾ ਸੌਂ ਸਕਦਾ ਸੀ, ਨਾ ਲੰਮਿਆ ਪੈ ਸਕਦਾ ਸੀਗਾ। ਤੇ ਕਹਿੰਦੇ ਕਿ ਠੰਡ ਕਰਕੇ ਮੇਰੀ ਜਿਹੜੀ ਪੇਨ ਦੀ ਪ੍ਰੋਬਲਮ ਆ ਉਹ ਹੋਰ ਵੀ ਜ਼ਿਆਦਾ ਵੱਧ ਤੋਂ ਬਦਤਰ ਹੋ ਗਈ। ਕਹਿੰਦੇ ਕਿ ਉੱਥੇ ਜਿਹੜੇ ਅਫੀਸ਼ੀਅਲ ਸੀਗੇ ਉਹਨਾਂ ਨੇ ਮੈਨੂੰ, ਅਫਸਰਾਂ ਨੇ ਮੈਨੂੰ ਖਾਲਿਸਤਾਨੀ ਵੀ ਕਿਹਾ, ਤੇ ਨਾਲ ਉਹ ਕਹਿੰਦੇ ਕਿ ਜਿਹੜੇ ਉਸ ਤੋਂ ਬਾਅਦ ਕਹਿੰਦੇ ਕਿ ਮੈਨੂੰ ਉਹਨਾਂ ਨੇ ਕੈਨੇਡਾ ਵਾਪਸ ਭੇਜ ਦਿੱਤਾ ਗਿਆ। ਸੋ ਇਹ ਸਵਾਲ ਖੜੇ ਕਰਦਾ, ਇਹ ਵਰਤਾਰਾ, ਇਸ ਤਰ੍ਹਾਂ ਦੀ ਟੌਂਟ, ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੈ, ਇਸ ਤਰ੍ਹਾਂ ਦਾ ਜਿਹੜਾ ਵਤੀਰਾ, ਇਹ ਬਹੁਤ ਸਾਰੇ ਸਵਾਲ ਖੜੇ ਕਰਦਾ। ਪਰ ਖੈਰ ਦੱਸਦੇ ਆ ਕਿ ਪਿੱਛੇ ਜੇ ਕਹਿੰਦੇ ਕਿ ਅਸੀਂ, ਬਨਵੈਤ ਦੱਸਦੇ ਨੇ ਕਿ ਅਸੀਂ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਪ੍ਰਵਾਸੀ ਹਾਂ, ਕੋਈ 20 ਘੰਟਿਆਂ ਦੀ ਜਿਹੜਾ ਸਫ਼ਰ ਕਰਕੇ, ਕੋਈ ਕਿੰਨੇ ਘੰਟਿਆਂ ਦਾ ਸਫ਼ਰ ਕਰਕੇ ਉੱਥੇ ਪੁੱਜਦੇ ਹਾਂ, ਪਰ ਉੱਥੇ ਪੁੱਜ ਕੇ ਸਾਡੇ ਨਾਲ ਇਸ ਤਰ੍ਹਾਂ ਦਾ ਜਿਹੜਾ ਟਰੀਟ ਆ ਉਹ ਕੀਤਾ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਇੰਡੀਆ ਦੇ ਵਿੱਚ ਜਿਹੜੀ ਇਸ ਤਰ੍ਹਾਂ ਨੂੰ ਹਰਾਸ ਕਰਨਾ, ਉਹ ਚੀਜ਼ਾਂ, ਬਲੈਕ ਲਿਸਟਿੰਗ ਸਿੱਖਾਂ ਦੀ, ਜਰਨਲਿਸਟਸ ਦੀ, ਇਹ ਵੱਧ ਚੁੱਕੀ ਆ ਬਹੁਤ ਸਮੇਂ ਦੇ, ਪਿਛਲੇ ਕੁਝ ਸਮੇਂ ਤੋਂ, ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਦੇਖਿਆ ਕਿ ਲੋਕ ਆਪਣੀ ਫਰੀਡਮ ਆਫ ਸਪੀਚ ਦੀ ਵਰਤੋਂ ਕਰਦੇ ਨੇ। ਪਰ ਉਹ ਕਹਿੰਦੇ ਨੇ ਕਿ ਜਿਹੜੇ ਸਿੰਘ ਨੇ, ਉਹ ਬਨਵੈਤ ਨੇ, ਉਹ ਕਹਿੰਦੇ ਕਿ ਮੈਂ ਆਪਣੇ ਆਪ ਨੂੰ ਬੈਸਟ ਫੀਲ ਕੀਤਾ, ਤੇ ਮੈਨੂੰ ਇਹ ਲੱਗਿਆ ਕਿ ਮੈਨੂੰ ਇਨਸਲਟ ਕੀਤਾ ਗਿਆ। ਉਸ ਤੋਂ ਬਾਅਦ ਜੇ ਗੱਲ ਕਰੀਏ, ਇੱਕ ਆਰਗੇਨਾਈਜੇਸ਼ਨ, ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੇ ਸਪੋਕਸਪਰਸਨ ਨੇ ਬਲਪ੍ਰੀਤ ਸਿੰਘ, ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਨੰਬਰ ਆਫ ਕੈਨੇਡੀਅਨ ਹੈ, ਇਹਨਾਂ ਨੂੰ ਬਲੈਕ ਲਿਸਟ ਕੀਤਾ ਗਿਆ ਦੂਜੇ ਮੁਲਕਾਂ ਦੇ ਮੁਕਾਬਲੇ, ਤੇ ਹੁਣ ਸਿੱਖਾਂ ਦੇ ਬਾਰੇ ਜਿਹੜੀ ਉੱਥੋਂ ਦੀ ਛਾਣਬੀਣ ਆ, ਜਾਂ ਸਿੱਖਾਂ ਨੂੰ ਦੇਖਣ ਦਾ ਇੱਕ ਨਜ਼ਰੀਆ, ਉਹ ਉਦੋਂ ਤੋਂ ਜ਼ਿਆਦਾ ਹੋ ਗਿਆ ਜਦੋਂ ਤੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇੰਡੀਅਨ ਗਵਰਨਮੈਂਟ ਉੱਤੇ ਦੋਸ਼ ਲਾਇਆ ਕਿ ਉਹਨਾਂ ਦਾ ਇੱਕ ਰੋਲ ਆ ਬਹੁਤ ਵੱਡਾ ਕੈਨੇਡੀਅਨ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ, ਜਿਹੜਾ ਕਿ ਜੂਨ 2023 ਦੇ ਵਿੱਚ ਵਾਪਰਿਆ ਸੀਗਾ। ਇਸੇ ਤਰ੍ਹਾਂ ਕਈ ਹੋਰ ਜਿਹੜੇ ਲੋਕ ਨੇ ਇਹਨਾਂ ਹੱਕਾਂ ਅਧਿਕਾਰਾਂ ਦੀ ਗੱਲ ਕਰਦੇ ਨੇ। ਰਾਮਨ ਸੋਹੀ, ਉਹ ਇਮੀਗ੍ਰੇਸ਼ਨ ਲਾਇਰ ਨੇ ਵੈਨਕੂਵਰ ਦੇ ਵਿੱਚ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪ੍ਰੈਕਟਿਸ ਆ ਇਹਨੂੰ ਖਤਮ ਕਰ ਦੇਣਾ ਚਾਹੀਦਾ, ਕਿਉਂਕਿ ਇਹ ਜਿਹੜੀ ਪ੍ਰੈਕਟਿਸ ਆ ਲੋਕਾਂ ਦੇ ਨਾਲ ਡਿਸਕ੍ਰਿਮੀਨੇਸ਼ਨ, ਲੋਕਾਂ ਦੇ ਜਿਹੜੇ ਉਹਨਾਂ ਦੇ ਹਿਊਮਨ ਰਾਈਟਸ ਆ ਉਹਨਾਂ ਦੀ ਵਾਇਲੇਸ਼ਨ, ਤੇ ਹੋਰ ਜਿਹੜੇ ਲੋਕ ਨੇ
ਹੋਰ ਜਿਹੜੇ ਅਧਿਕਾਰ ਨੇ ਉਹਨਾਂ ਦਾ ਹਨਨ ਕਰਦੀ ਹੈ। ਪਰ ਹੁਣ ਤੁਸੀਂ ਦੇਖੋ ਕਿ ਉੱਥੋਂ ਦੇ ਜਿਹੜੇ ਰਮਨ ਸੋਹੀ ਨੇ ਜਾਂ ਹੋਰ ਨੇ ਜਿਹੜੇ, ਉਹਨਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਆ। ਤੇ ਪਿੱਛੇ ਜੇ ਇੱਕ ਜਿਹੜਾ ਅੰਗਦ ਸਿੰਘ, ਇੱਕ ਜਰਨਲਿਸਟ, ਉਹਨੂੰ ਵੀ ਇਸੇ ਤਰ੍ਹਾਂ ਬਿਠਾ ਕੇ ਰੱਖਿਆ ਗਿਆ ਸੀਗਾ। ਉਹਨੂੰ ਜਦੋਂ ਬਿਠਾ ਕੇ ਰੱਖਿਆ ਗਿਆ ਤੇ ਉਹਨੇ ਇਹ ਮਾਮਲਾ ਕੋਰਟ ਤੱਕ ਲੈ ਕੇ ਗਿਆ। ਉਹ ਕਿਉਂਕਿ ਨੌਜਵਾਨ ਹੈ, ਅੰਗਦ ਸਿੰਘ ਅਮਰੀਕਨ ਫਰੀਲਾਂਸ ਜਰਨਲਿਸਟ ਆ, ਪ੍ਰੋਡਿਊਸਰ ਆ, ਤੇ ਉਹਨੂੰ ਬਲੈਕ ਲਿਸਟ ਪਾ ਦਿੱਤਾ ਗਿਆ। ਹੁਣ ਤਾਂ ਉਹ ਕਹਿੰਦੇ ਕਿ ਹੁਣ ਉਹਨੇ ਫਾਈਟ ਕੀਤਾ ਕਿਉਂਕਿ ਉਹਦਾ OCI ਜਿਹੜਾ ਉਹ ਕੈਂਸਲ ਕਰ ਦਿੱਤਾ ਗਿਆ ਸੀ ਤੇ ਉਹਨੂੰ ਬੈਕ ਭੇਜ ਦਿੱਤਾ ਗਿਆ ਸੀ ਨਿਊਯਾਰਕ ਨੂੰ, ਦਿੱਲੀ 2022 ਦੇ ਵਿੱਚ, ਦਿੱਲੀ ਤੋਂ। ਉਹਨੇ ਕੀ ਕੀਤਾ ਸੀਗਾ, ਉਹਦਾ ਗੁਨਾਹ ਕੀ ਸੀਗਾ? ਉਹਦਾ ਗੁਨਾਹ ਕੁਛ ਨਹੀਂ ਸੀਗਾ। ਉਹ ਕਹਿੰਦੇ ਕਿ ਇੱਕ ਅਵਾਰਡ ਵਿਨਿੰਗ ਡਾਕੂਮੈਂਟਰੀ ਸੀ ਇੰਡੀਆ ਬਰਨਿੰਗ, ਜਿਹਦੇ ਵਿੱਚ ਉਹਨੇ ਮੁਸਲਿਮ ਦੇ ਨਾਲ ਜਿਹੜੇ ਸਿਟੀਜ਼ਨਸ਼ਿਪ ਕਾਨੂੰਨ ਲਿਆ ਕੇ ਨਵੇਂ ਉਹਨਾਂ ਦੇ ਨਾਲ ਜੋ ਵਰਤਾਰਾ ਕੀਤਾ ਜਾ ਰਿਹਾ ਉਹਦੇ ਬਾਰੇ ਆਪਣੀ ਆਵਾਜ਼ ਜਿਹੜੀ ਆ ਬੁਲੰਦ ਕੀਤੀ ਸੀਗੀ। ਤੇ ਉਹ ਕਹਿੰਦੇ ਕਿ ਜਿਹੜੀ ਐਂਟੀ ਨੈਸ਼ਨਲ ਪ੍ਰੋਪੇਗੈਂਡਾ ਟੂ ਡਿਫੇਮ ਦਾ ਕੰਟਰੀ, ਇਹ ਕਹਿੰਦੇ ਕਿ ਇਹਦੇ ਨਾਲ ਜਿਹੜੇ ਕੋਰਟ ਡਾਕੂਮੈਂਟਸ ਆ ਉਹ ਵੀ ਉਹਨਾਂ ਨੇ ਲਾਏ ਸੀਗੇ। ਸੋ ਜੇਕਰ ਜਰਨਲਿਸਟਾਂ ਦੇ ਨਾਲ, ਜੇਕਰ ਬਜ਼ੁਰਗਾਂ ਦੇ ਨਾਲ ਅਜਿਹਾ ਵਾਪਰ ਰਿਹਾ ਤਾਂ ਇਹ ਬਹੁਤ ਮੰਦਭਾਗਾ ਹੈ, ਇਹ ਬਹੁਤ ਨਿੰਦਣਯੋਗ ਕਾਰਵਾਈ ਹੈ। ਤੁਸੀਂ ਜੇ ਕਿਸੇ ਬੰਦੇ ਤੋਂ ਡਰਦੇ ਹੋ, ਜੇ ਕਿਸੇ ਬੰਦੇ ਨੂੰ ਡਰ ਆ, ਤਾਂ ਉਹਨੂੰ ਉਹਨਾਂ ਮੁਲਕਾਂ ਦੇ ਵਿੱਚ ਹੀ ਰੋਕਣ ਦਾ ਯਤਨ ਕਰੋ ਜਿੱਥੋਂ ਉਹ ਚੱਲਦੇ ਨੇ, ਜਾਂ ਜਿੱਥੋਂ ਉਹ ਆਉਂਦੇ ਨੇ। ਪਰ ਕਿਸੇ ਨੂੰ ਉਹਦੀ ਗੱਲ ਕਹਿਣ ਦੇ ਆਧਾਰ 'ਤੇ, ਕਿਸੇ ਨੂੰ ਉਹਦੀ ਆਵਾਜ਼ ਬੁਲੰਦ ਕਰਨ ਦੇ ਆਧਾਰ 'ਤੇ, ਜਾਂ ਉਹ ਕੌਮ ਆਪਣੀ ਗੱਲ ਰੱਖ ਰਹੀ ਹੈ ਤੇ ਇਹਦੇ ਬਦਲੇ ਦੇ ਵਿੱਚ ਸਾਰੀ ਕੌਮ ਦੇ ਬੰਦਿਆਂ ਨੂੰ ਇੱਕੋ ਨਜ਼ਰੀਏ ਦੇ ਨਾਲ ਦੇਖਣਾ ਜਾਂ ਇੱਕੋ ਹੀ ਦੰਡ ਦੇਣਾ, ਇਹ ਗਲਤ ਆ। ਬਜ਼ੁਰਗਾਂ ਦੇ ਨਾਲ ਜਾਂ ਕਿਸੇ ਵੀ ਨਾਲ ਇਹੋ ਜਿਹਾ ਵਰਤੀਰਾ ਨਹੀਂ ਹੋਣਾ ਚਾਹੀਦਾ। ਪਰ ਆਪਾਂ ਦੇਖਿਆ ਕਿ ਇੱਕ ਬੀਬੀ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ, ਆਸਟ੍ਰੇਲੀਅਨ ਜਰਨਲਿਸਟ ਸੀਗੀ, ਉਸ ਮਾਮਲੇ ਦੇ ਵਿੱਚ ਉਹਨੇ ਆਪਣੀ ਰਿਪੋਰਟ ਦਿੱਤੀ। ਆਪਣੀ ਰਿਪੋਰਟ ਦੇਣ ਤੋਂ ਬਾਅਦ ਉਹਨੇ ਕਿਹਾ ਕਿ ਮੈਨੂੰ ਵੀਜ਼ਾ ਮੇਰਾ ਵਧਾ ਦਿੱਤਾ ਜਾਵੇ, ਪਰ ਉਹਦਾ ਵੀਜ਼ਾ ਮੁੱਕਣ ਵਾਲਾ ਹੀ ਸੀਗਾ, ਪਰ ਉਹਦਾ ਵੀਜ਼ਾ ਵਧਾਇਆ ਨਹੀਂ ਗਿਆ ਤੇ ਉਹਨੂੰ ਮਜਬੂਰ ਕੀਤਾ ਗਿਆ ਕਿ ਉਹ ਇੰਡੀਆ ਛੱਡ ਕੇ ਚਲੀ ਜਾਵੇ। ਬਹੁਤ ਸਾਰੇ ਜਰਨਲਿਸਟ ਨੇ ਅਜਿਹੇ ਨੇ ਜਿਨ੍ਹਾਂ ਦੇ ਨਾਲ ਇਹ ਵਾਪਰ ਚੁੱਕਿਆ ਕਿ ਉਹਨਾਂ ਨੂੰ ਫਲਾਈਟ ਫੜ ਨਹੀਂ ਦਿੱਤੀ ਗਈ, ਜਾਂ ਸਨਾ ਇਰਸ਼ਾਦ ਮੱਟੂ, ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਪੁਰਸਕਾਰ ਦਿੱਤਾ ਜਾਣਾ ਸੀਗਾ, ਉਹਨਾਂ ਨੂੰ ਚੜ੍ਹ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਬਹੁਤ ਸਾਰੇ ਸਿੱਖ ਅਜਿਹੇ ਸੀਗੇ ਜਿਨ੍ਹਾਂ ਦੀ ਸਕਰੀਨਿੰਗ ਕੀਤੀ ਗਈ। ਪਰ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ? ਸਿਰਫ ਇਸ ਕਰਕੇ ਕਿ ਉਹ ਪੰਜਾਬ ਦੇ ਲਈ ਕੁਝ ਚੰਗਾ ਕਰਨਾ ਲੋਚਦੇ ਨੇ, ਪੰਜਾਬ ਨੂੰ ਲਗਾਤਾਰ ਆਪਣੀ ਕਿਰਤ ਕਮਾਈ ਦੇ ਜ਼ਰੀਏ ਪੰਜਾਬ ਦੀ ਆਰਥਿਕਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਇੱਕ ਪਾਸੇ ਜੈ ਸ਼ੰਕਰ ਕਹਿ ਰਿਹਾ ਉੱਥੋਂ ਦਾ ਜਿਹੜਾ ਵਿਦੇਸ਼ ਮੰਤਰੀ ਆ ਕਿ ਬਈ ਅਸੀਂ ਜਿਹੜੇ 18,000 ਭਾਰਤੀ ਡਿਪੋਰਟ ਕੀਤੇ ਜਾਣਗੇ ਉਹਨਾਂ ਨੂੰ ਗੱਲ ਨਾਲ ਲਾਵਾਂਗੇ। ਇਹ ਡਿਪੋਰਟੇਸ਼ਨ ਜਿਹੜੀ ਆ ਕਿਸੇ ਵੀ ਗੈਰ ਕਾਨੂੰਨੀ ਪ੍ਰਵਾਸ ਉਹ ਸਹੀ ਨਹੀਂ ਹੈ। ਦੂਜੇ ਪਾਸੇ ਜਿਹੜੇ ਬੰਦੇ ਵੀਜ਼ਾ ਲੈ ਕੇ ਆ ਰਹੇ ਨੇ ਉਹਨਾਂ ਨੂੰ ਤੁਸੀਂ ਸਗੋਂ ਵਾਪਸ ਭੇਜ ਰਹੇ ਹੋ। ਸੋ ਕੌਮਾਂਤਰੀ ਸਿੱਖ ਭਾਈਚਾਰੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਖਾਸਾ ਰੋਸ ਹੈ। ਪਰ ਉਹਨਾਂ ਲੀਡਰਾਂ ਦਾ ਸਟੈਂਡਰਡ ਦੇਖੋ ਜਿਹੜੇ ਹਰ ਟਾਈਮ ਸਿੱਖ ਮੋਦੀ ਸਾਹਿਬ ਸਿੱਖਾਂ ਦੇ ਬੜੇ ਹਮਦਰਦ ਨੇ, ਤੇ ਉਹ ਹੁਣ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬੈਠੇ ਨੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।